ਆ ਦੇਖੋ ਟਿਊਬਵੈਲ ਚੱਲਦਾ ਹੋਇਆ ਜਿਹੜਾ ਨਾ ਉਹ ਬਹੁਤ ਅੱਛਾ ਲੱਗਦਾ ਪਿਆ ਹੈਗਾ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹਦੀ ਛੰਨਿਆਂ ਦੀ ਆਵਾਜ਼ ਜਿਹੜੀ ਹੈ ਨਾ ਤੇ ਵੈੜੇ ਸੋਹਣੇ ਨੇ ਮਾਸ਼ਾਅੱਲਾ। ਦੇਖੋ ਚੈੱਕ ਕਰੋ ਤੇ ਇਹ ਵੀ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ। ਦੀ ਫਸਲ ਹੈ ਮਾਸ਼ਾਅੱਲਾ। ਇਸ ਟਾਈਮ ਗੰਦਮ ਦੀਆਂ ਡਾਲੀਆਂ ਤੁਹਾਨੂੰ ਅਸੀਂ ਇੱਥੋਂ ਵੀ ਚੈੱਕ ਕਰਾ ਦਿੰਦੇ ਮਾਸ਼ਾਅੱਲਾ। ਦੇਖੋ ਸਿੱਟਾ ਚੈੱਕ ਕਰੋ, ਸਿੱਟਾ ਮਾਸ਼ਾਅੱਲਾ ਮਾਸ਼ਾਅੱਲਾ ਦੇ ਸਾਹਮਣੇ ਮਾਹੌਲ ਤੁਹਾਨੂੰ ਦਿਖਾ ਰਹੇ ਨੇ। ਬੱਕਰੀਆਂ ਮਾਸ਼ਾਅੱਲਾ, ਰੌਣਕਾਂ ਨੇ ਤੇ ਨਬੀ ਦੀ ਸੁन्नत ਵੀ ਮਾਸ਼ਾਅੱਲਾ ਮਾਸ਼ਾਅੱਲਾ। अस्सलाम वालेकुम सज्जनों, बेलियो तो मित्रों, ਤੁਹਾਡਾ ਕੀ ਹਾਲ ਚਾਲ ਨੇ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ, ਲਹਿੰਦੇ ਚੜ੍ਹਦੇ ਪੰਜਾਬ ਵਾਲੇ ਮਾਸ਼ਾਅੱਲਾ। ਮੈਂ ਵੀ ਠੀਕ ਹੈਗਾ ਅਲਹਮਦੁਲਿਲਾ। ਸਾਡਾ ਪਾਕਿਸਤਾਨ ਵੀ ਠੀਕ ਹੈਗਾ ਤੇ ਅਲਹਮਦੁਲਿਲਾ ਇਸ ਟਾਈਮ ਪਾਕਿਸਤਾਨ ਦੇ ਪੂਰੀ ਦੁਨੀਆ ਦੇ ਉੱਤੇ ਚਰਚੇ ਨੇ। ਅਲਹਮਦੁਲਿਲਾ ਸਾਡੇ ਪਾਕਿਸਤਾਨੀ ਕੌਮ, ਸਾਡੇ ਬਾਹਰ ਦੇ ਰਹਿਣ ਵਾਲੇ ਪਾਕਿਸਤਾਨੀ ਭਰਾ ਜਿਹੜੇ ਪ੍ਰਦੇਸ਼ ਸਪੈਸ਼ਲੀ ਰਹਿੰਦੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਬਖੂਬੀ ਅੰਦਾਜ਼ਾ ਜਿਹੜਾ ਨਾ ਹੋਇਆ ਹੋਏਗਾ ਕਿ ਅਲਹਮਦੁਲਿਲਾ ਕਿ ਉਹਨਾਂ ਨੂੰ ਉੱਥੇ ਕਿੰਨੀ ਰਿਸਪੈਕਟ ਤੇ ਇੱਜ਼ਤ ਜਿਹੜੀ ਹੈ ਮਿਲਦੀ ਹੋਏਗੀ। ਬਾਕੀ ਗੱਲ ਕਰਾਂਗੇ ਅੱਜ। ਤੁਹਾਨੂੰ ਪਤਾ ਹੈ ਕਿ ਅਸੀਂ ਆਪਣੇ ਵਿਲੇ ਦੀ ਲਾਈਵ ਜਿਹੜੀ ਹੈ ਨਾ ਪੰਜਾਬ ਦੇ ਲਹਿੰਦੇ ਪੰਜਾਬ ਦੀ ਉਹ ਦਿਖਾਉਂਦੇ ਰਹਿੰਦੇ ਆ। ਟਰੈਵਲਿੰਗ ਵਲੋਗ ਵੀ ਹੁੰਦੇ ਆ, ਇਨਫੋਰਮੇਸ਼ਨ ਵੀਡੀਓ ਵੀ ਹੁੰਦੀ, ਬਿਜ਼ਨਸ ਵੀਡੀਓ ਵੀ ਹੁੰਦੀ ਅਲਹਮਦੁਲਿਲਾ। ਤੇ ਅੱਗੇ ਵਧਦੇ ਆ। ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਜਿਹੜਾ ਸ਼ੇਅਰ ਕਰ ਦਿਓ। ਤੇ ਇਸ ਤੋਂ ਬਾਅਦ ਫਿਰ ਇੱਕ ਦਫਾ ਅਲਹਮਦੁਲਿਲਾ ਕਿ ਸਾਡੇ ਜਿਹੜੇ ਪੂਰੇ ਪਾਕਿਸਤਾਨ ਦੀ ਇਸ ਟਾਈਮ ਗੰਦਮ ਦੀ ਕਟਾਈ ਜਿਹੜੀ ਹੈ ਸ਼ੁਕਰ ਅਲਹਮਦੁਲਿਲਾ ਸ਼ੁਰੂ ਹੋ ਗਈ ਹੈ। ਪਿਛਲੇ ਦਿਨਾਂ ਮੌਸਮ ਕਾਫੀ ख़राब ਰਿਹਾ। ਅੱਜ ਜਦੋਂ ਮੈਂ ਇਹ ਵੀਡੀਓ ਜਿਹੜੀ ਹੈ ਬਣਾਉਂਦਾ ਪਿਆ ਹੈਗਾ ਤੇ ਅੱਜ ਦੇ ਦਿਨ 14 ਅਪ੍ਰੈਲ ਹੈਗੀ ਆ ਤੇ 14 ਅਪ੍ਰੈਲ ਨੂੰ ਮਾਸ਼ਾਅੱਲਾ ਕਣਕ ਦੀ ਕਟਾਈ ਸ਼ੁਰੂ ਹੋ ਗਈ। ਲੇਕਿਨ ਹਾਲੇ ਵੀ ਠੰਡੀਆਂ ਹਵਾਵਾਂ ਚੱਲਦੀਆਂ ਪਈਆਂ। ਨਹੀਂ ਤਾਂ ਪਿਛਲੇ ਸਾਲ 14 ਅਪ੍ਰੈਲ ਨੂੰ ਬਹੁਤ ਜ਼ਿਆਦਾ ਗਰਮੀ ਸੀ। ਲੇਕਿਨ ਅਲਹਮਦੁਲਿਲਾ ਇਸ ਦਫਾ ਮੌਸਮ ਅੱਛਾ ਹੈਗਾ ਤੇ ਗੰਦਮ ਦੀ ਫਸਲ ਵੀ ਅੱਛੀ ਹੈਗੀ। ਲੇਕਿਨ ਕਿ ਪਿਛਲੇ ਦਿਨਾਂ ਹਲਕੀ ਪਤਲੀ ਬਾਰਿਸ਼ ਪਈ ਆ, ਉਹਦੀ ਵਜ੍ਹਾ ਤੋਂ ਕੁਛ ਜਿਹੜਾ ਨਾ ਕਣਕਾਂ ਲਾਜ਼ਮੀ ख़राब ਹੋਈਆਂ ਨੇ ਕਿ ਕਣਕਾਂ ਡਿੱਗ ਪਈਆਂ ਨੇ। ਇਹ ਕਿਸਾਨ ਦੀ ਪੂਰੇ ਸਾਲ ਦੀ ਜਿਹੜੀ ਮਿਹਨਤ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਨਾ ਇਨਸਾਨ ਦੇ ਘਰ ਕੁਛ ਜਾਂਦਾ ਹੈ, ਇੱਥੋਂ ਹੀ ਆਪਣੇ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੈ, ਇੱਥੇ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰਦਾ ਹੈ, ਇੱਥੋਂ ਆਪਣਾ ਡੇਲੀ ਖਰਚਾ ਚਲਾਉਂਦਾ ਹੈ। ਤੇ ਸੋ ਇਹ ਜਿਹੜਾ ਨਾ ਇਹ ਜਿਹੜੀ ਗੰਦਮ ਦੀ ਫਸਲ ਹੈਗੀ ਆ, ਇਹ ਗੰਦਮ ਦੀਆਂ ਜਿਹੜੀਆਂ ਡਾਲੀਆਂ ਨੇ ਇਹ ਸੋਨੇ ਤੋਂ ਘੱਟ ਨਹੀਂ ਹੈਗੀਆਂ। ਇਹ ਸਮਝ ਲਓ ਸੋਨਾ ਹੈਗਾ ਤੇ ਸੋਨੇ ਦਾ ਕੀ ਰੇਟ ਹੈ ਤੁਹਾਨੂੰ ਪਤਾ ਹੈਗਾ। ਤੇ ਬਾਕੀ ਅਲਹਮਦੁਲਿਲਾ ਸਾਡਾ ਪਾਕਿਸਤਾਨ ਇਸ ਟਾਈਮ ਗੰਦਮ ਦੇ ਵਿੱਚ ਜਿਹੜਾ ਨਾ ਖੁਦ ਕਫੀਲ ਹੈਗਾ ਅਲਹਮਦੁਲਿਲਾ। ਸਿੱਟਾ ਜਿਹੜਾ ਨਾ ਇਸ ਟਾਈਮ ਜਨਾਬ ਤੁਹਾਨੂੰ ਸਿੱਟਾ ਮੈਂ ਦਿਖਾਣਾ ਹੈਗਾ। ਸਿੱਟਾ ਹੈ ਦੇਖੋ ਜਨਾਬ, ਅਲਹਮਦੁਲਿਲਾ ਸਿੱਟਾ ਅੱਛਾ ਹੈਗਾ। ਤੇ ਲੇਕਿਨ ਇਸ ਦਫਾ ਗੰਦਮ ਜਿਹੜੀ ਡਿੱਗ ਪਈ ਸੀਗੀ ਤੇ ਉਹਦੀ ਜਿਹੜੀ ਕਟਾਈ ਆ ਐਤਕੀ ਜ਼ਿਆਦਾ ਜਿਹੜੇ ਮਜ਼ਦੂਰ ਲੋਕ ਕਰਦੇ ਪਏ ਨੇ ਨਾ। ਨਹੀਂ ਤਾਂ ਅੱਗੇ ਕਿਸਾਨ ਨੂੰ ਵੀ ਜਲਦੀ ਹੁੰਦੀ ਹੈ, ਸਿੱਧੀ ਗੱਲ ਹੈ ਕਿ ਉਹ ਦਵਾ ਦਾ ਮਸ਼ੀਨਾਂ ਦੇ ਉੱਤੇ ਕਟਾਈ ਕਰਾ ਕੇ ਤੇ ਉਹ ਫਸਲ ਨੂੰ ਸੰਭਾਲਦਾ ਹੈ ਕਿ ਬਾਰਿਸ਼ ਨਾ ਆ ਜਾਵੇ। ਕਿਸਾਨ ਆਪਣੀ ਜਗ੍ਹਾ ਤੇ ਸੱਚਾ ਹੈਗਾ, ਲੇਕਿਨ ਮਜ਼ਦੂਰ ਵੀ ਆਪਣੀ ਜਗ੍ਹਾ ਤੇ ਸੱਚਾ ਹੁੰਦਾ ਕਿ ਯਾਰ ਜਦੋਂ ਮਸ਼ੀਨਾਂ ਕੋਲੋਂ ਕੋਈ ਕਿਸਾਨ ਭਾਈ ਕੰਮ ਲੈ ਲੈਂਦਾ ਤੇ ਫਿਰ ਸਾਨੂੰ ਮਜ਼ਦੂਰੀ ਨਹੀਂ ਕਰਨ ਨੂੰ ਲੱਭਦੀ। ਤੇ ਸੋ ਉਹਨਾਂ ਨੂੰ ਵੀ ਮਜ਼ਦੂਰੀ ਕਰਨ ਨੂੰ ਲੱਭਣੀ ਚਾਹੀਦੀ ਹੈ। ਅੱਲਾਹ ਤਾਲਾ ਨੇ ਇੱਕ ਨਿਜ਼ਾਮ ਇਹ ਸਬਬ ਚਲਾਇਆ ਹੁੰਦਾ ਹੈ, ਲੇਕਿਨ ਅੱਲਾਹ ਤਾਲਾ ਮਜ਼ਦੂਰਾਂ ਦੀ ਮਜ਼ਦੂਰੀ ਵੀ ਬਣਾਵੇ ਤੇ ਕਿਸਾਨ ਨੂੰ ਵੀ ਜਿਹੜਾ ਨਾ ਖੁਸ਼ਹਾਲ ਰੱਖੇ। ਤੇ ਇਸ ਦਫਾ ਬਹੁਤ ਸਾਰੀ ਜਿਹੜੀ ਕਟਾਈ ਆ ਉਹ ਹੱਥ ਨਾਲ ਹੁੰਦੀ ਪਈ ਆ ਕਿਉਂਕਿ ਕਣਕਾਂ ਡਿੱਗ ਪਈਆਂ ਬਾਰਿਸ਼ਾਂ ਦੀ ਵਜ੍ਹਾ ਤੋਂ। ਠੰਡੀਆਂ ਠੰਡੀਆਂ ਹਵਾਵਾਂ ਹੈ ਦੇਖੋ ਨਾ, ਇਹ ਤੁਹਾਨੂੰ ਪੱਤੇ ਹਿਲਦੇ ਹੋਏ ਨਜ਼ਰ ਆ ਰਹੇ ਹੋਣਗੇ। ਹਵਾ ਅੱਜ ਵੀ ਕਾਫੀ ਤੇਜ਼ ਹੈਗੀ ਔਰ ਬੜੀ ਠੰਡੀ ਹਵਾ ਹੈਗੀ ਆ। ਲੱਗਦਾ ਕਿ ਚੜ੍ਹਦੇ ਪੰਜਾਬ ਵਾਲੇ ਪਾਸੇ ਕਿਤੇ ਬਾਰਿਸ਼ ਹੋਈ ਹੈਗੀ ਤੇ ਇਸ ਵਜ੍ਹਾ ਤੋਂ ਮੌਸਮ ਕਾਫੀ ਜਿਹੜਾ ਉਹ ख़राब ਹੋਇਆ ਵਾ। ਅਗਰ ਦੇਖਿਆ ਜਾਵੇ ਤੇ ਗੰਦਮ ਵਾਸਤੇ ਮੌਸਮ ਨਹੀਂ ਹੈ ਕਿਉਂਕਿ ਇੰਨੀ ਤੇਜ਼ ਹਵਾ ਦੇ ਵਿੱਚ ਥ੍ਰੈਸ਼ਰ ਵੀ ਨਹੀਂ ਲੱਗਦੀ ਹੈਗੀ। ਥ੍ਰੈਸ਼ਰ ਲਾਣੀ ਵੀ ਔਖੀ ਹੋ ਜਾਂਦੀ, ਉਹਦੀ ਜਿਹੜੀ ਤੂੜੀ ਹੁੰਦੀ ਉਹ ਬਹੁਤ ਜ਼ਿਆਦਾ ਜ਼ਾਇਆ ਹੁੰਦੀ ਆ। ਤੇ ਸੋ ਅੱਲਾਹ ਤਾਲਾ ਰਹਿਮ ਕਰੇ। ਔਰ ਗੰਦਮ ਦੀ ਜਿਹੜੀ ਫਸਲ ਹੈ ਮਾਸ਼ਾਅੱਲਾ ਇਸ ਟਾਈਮ ਗੰਦਮ ਦੀਆਂ ਡਾਲੀਆਂ ਤੁਹਾਨੂੰ ਅਸੀਂ ਇੱਥੋਂ ਵੀ ਚੈੱਕ ਕਰਾ ਦਿੰਦੇ ਮਾਸ਼ਾਅੱਲਾ। ਦੇਖੋ ਸਿੱਟਾ ਚੈੱਕ ਕਰੋ, ਸਿੱਟਾ ਮਾਸ਼ਾਅੱਲਾ ਮਾਸ਼ਾਅੱਲਾ। ਦੇਖੋ ਖੜੀ ਹੋਈ ਗੰਦਮ ਦਾ ਸਿੱਟਾ ਤੇ ਇਹ ਇੱਥੋਂ ਕਟਾਈ ਜਿਹੜੀ ਹੱਥ ਨਾਲ ਹੋਈ ਹੈ, ਮਜ਼ਦੂਰ ਕਰਦੇ ਪਏ ਨੇ ਅੱਜ ਕੱਲ੍ਹ। ਤੇ ਸਿੱਟਾ ਅਲਹਮਦੁਲਿਲਾ ਕਿੱਡਾ ਖੂਬਸੂਰਤ ਔਰ ਕਿੱਡਾ ਵੱਡਾ ਹੈ। ਇਹ ਚੈੱਕ ਕਰੋ ਨਾ, ਲੈਂਥ ਚੈੱਕ ਕਰੋ
ਸੁਭਾਨ ਅੱਲਾ। ਤੇ ਅੱਗੇ ਵਧਦੇ ਹੈਗੇ ਆ ਤੇ ਸਾਡੇ ਨਾਲ ਜੁੜੇ ਰਹੋ ਤੇ ਅੱਜ ਦਾ ਮਜ਼ੇ ਦਾ 14 ਅਪ੍ਰੈਲ ਦਾ ਤੁਸੀਂ ਵਲੌਗ ਦੇਖਣਾ। ਜਿਵੇਂ ਸ਼ਮਾਲੀ ਉਹ ਜਿਹੜਾ ਇਲਾਕਾ ਨਾ ਉਵੇਂ ਦਾ ਮੌਸਮ ਹੋਇਆ, ਪਹਾੜੀ ਇਲਾਕਿਆਂ ਦਾ, ਤੇ ਅੱਜ ਕੱਲ੍ਹ ਸਾਡੇ ਲਹਿੰਦੇ ਪੰਜਾਬ ਦਾ ਇਹੋ ਜਿਹਾ ਮੌਸਮ ਹੋਇਆ। ਤੇ ਅਲਹਮਦੁਲਿਲਾ ਬਹੁਤ ਜਲਦ ਈਰਾਨ ਦਾ ਵੀ ਵਿਜ਼ਿਟ ਹੋਏਗਾ ਤੇ ਇਨਸ਼ਾਅੱਲਾ ਬਹੁਤ ਜਲਦ ਸ਼ਮਾਲੀ ਇਲਾਕਾ ਜਾਤ ਗਿਲਗਿਤ ਬਲਤਿਸਤਾਨ ਦਾ ਵੀ ਵਿਜ਼ਿਟ ਹੋਣੇ ਜਾ ਰਿਹਾ ਅਲਹਮਦੁਲਿਲਾ। ਦਾ ਮੌਸਮ ਆ ਗਿਆ ਤੇ ਹਰਿਆਲੀ ਹਾਲੇ ਤੀਕਰ ਵੀ ਇਸ ਟਾਈਮ ਜਿਹੜੀ ਹੈ ਨਾ ਦੇਖ ਸਕਦੇ ਹੋ। ਉਹ ਜਨਵਰੀ ਫਰਵਰੀ ਵਾਲੇ ਫੁੱਲ ਜਿਹੜੇ ਨਾ ਅਪ੍ਰੈਲ ਦੇ ਵਿੱਚ ਵੀ ਐਤਕੀ ਨਜ਼ਰ ਆ ਰਹੇ। ਬੇਸਿਕਲੀ ਇਹਦੀ ਵਜ੍ਹਾ ਇਹ ਹੈਗੀ ਆ ਕਿ ਇਸ ਦਫਾ ਮੌਸਮ ਕਾਫੀ ਜਿਹੜਾ ਨਾ ਅੱਛਾ ਹੈਗਾ ਤੇ ਇਸ ਵਜ੍ਹਾ ਤੋਂ ਇਹ ਜਿਹੜੇ ਪੀਲੇ ਫੁੱਲ, ਚਿੱਟੇ ਫੁੱਲ ਤੇ ਰੰਗ ਬਿਰੰਗੇ ਫੁੱਲ ਜਿਹੜੇ ਨਾ ਇਸ ਟਾਈਮ ਮੌਜੂਦ ਹੈਗੇ ਕਿਉਂਕਿ ਮੌਸਮ ਕਾਫੀ ਠੰਡਾ ਹੈਗਾ ਅਲਹਮਦੁਲਿਲਾ। ਲਓ ਜੀ, ਜਿਵੇਂ ਕਿ ਪਿੰਡ ਦੀ ਹਰਿਆਲੀ ਦੇ ਵੀ ਆਪਣੇ ਹੀ ਮਜ਼ੇ ਹੁੰਦੇ ਨੇ। ਦੇਖੋ ਨਾ, ਇੱਕ ਪਾਸੇ ਨਾ ਬਿਲਕੁਲ ਹਰਿਆਲੀ ਕੋਈ ਨਹੀਂ, ਕਣਕਾਂ ਪੱਕ ਕੇ ਤਿਆਰ ਹੋ ਗਈਆਂ ਅਲਹਮਦੁਲਿਲਾ। ਤੇ ਦੂਸਰੇ ਪਾਸੇ ਇਹ ਦੇਖੋ, ਇਹ ਜਨਾਬ ਛੱਲੀਆਂ ਦੇ ਸਿੱਟੇ ਜਿਹੜੇ ਆ ਨਾ ਇਹ ਤਿਆਰ ਹੁੰਦੇ ਪਏ ਨੇ। ਕਿ ਛੱਲੀ ਜਿਹੜੀ ਆ ਨਾ ਉਹ ਆ ਦੇਖੋ ਬੜੀ ਜ਼ਬਰਦਸਤ ਤਿਆਰ ਹੁੰਦੀ ਪਈ ਹੈ। ਵਜ੍ਹਾ ਕੀ ਹੈਗੀ ਜਨਾਬ? ਵਜ੍ਹਾ ਇਹ ਹੈਗੀ ਆ ਕਿ ਇਸ ਦਫਾ ਮੌਸਮ ਠੰਡਾ ਕਰਕੇ ਨਾ ਗੰਦਮ ਦਾ ਸਿੱਟਾ ਵੀ ਮੋਟਾ ਹੈ ਤੇ ਇਹਦਾ ਸਿੱਟਾ ਵੀ ਮੋਟਾ ਹੈਗਾ। ਇਸ ਵਾਸਤੇ ਕਿ ਅੱਜ ਕੀ ਮੌਸਮ ਅੱਛਾ ਹੈ, ਗਰਮੀ ਨਹੀਂ ਹੈਗੀ ਇੰਨੀ। ਇਹ ਦੇਖੋ ਇੱਕ ਦਫਾ ਫਿਰ ਤੁਹਾਨੂੰ ਕਲੋਜ਼ ਕਰਕੇ ਬਿਲਕੁਲ ਦਿਖਾਉਂਦਾ ਪਿਆ। ਤੇ ਇਹ ਦੇਖੋ ਮਾਸ਼ਾਅੱਲਾ ਜੀ, ਐਤਕੀ ਬਹਾਰਾਂ ਲੱਗੀਆਂ ਪਈਆਂ ਨੇ। ਤੇ ਇੱਧਰ ਆਪਾਂ ਜਿਹੜੀ ਲੇਟ ਐਤਕੀ ਕੁਛ ਹੋ ਗਏ ਆ, ਐਤਕੀ ਜਿਹੜੀ ਸਬਜ਼ੀ ਉਹ ਕਾਸ਼ਤ ਕਰ ਦਿੱਤੀ ਹੈਗੀ ਆਪਾਂ ਗਰਮੀਆਂ ਵਾਲੀ। ਤੇ ਇਹ ਦੇਖੋ ਇਹ ਬਣਾ ਕੇ ਖੇਲਾਂ ਛੇਲਾਂ ਤੇ ਇਹਦੇ ਪੂਰੀ ਜੋਬਨ ਨਾਲ ਇਹ ਭਿੰਡੀ ਤੋਰੀ ਕੱਦੂ ਦੀ ਜਿਹੜੀ ਹੈ ਨੇ ਨਾ ਉਹ ਆਪਾਂ ਇੱਥੇ ਕਾਸ਼ਤ ਕਰ ਦਿੱਤੀਆਂ। ਤੇ ਇੱਧਰੋਂ ਬੀ ਵੀ ਜਿਹੜਾ ਅਨਕਰੀਬ ਤਿਆਰ ਹੋ ਚੱਲਾ ਹੈ ਪਿਆਜ਼ਾਂ ਦਾ, ਦੇਖ ਲਓ। ਤੇ ਫਿਰ ਇਹਨੂੰ ਅਗਲੇ ਸਾਲ ਗਰਮੀਆਂ ਜਿਹੜਾ ਨਾ ਆਪਾਂ ਕਾਸ਼ਤ ਕਰਾਂਗੇ। ਦੇ ਫੁੱਲ ਵੀ ਮਾਸ਼ਾਅੱਲਾ ਹਾਲੇ ਤੀਕਰ ਜਿਹੜਾ ਨਾ ਪੂਰੇ ਜੋਬਨ ਦੇ ਵਿੱਚ ਨੇ ਆਪਣੇ। ਤੇ ਇਸ ਟਾਈਮ ਪੂਰੇ ਪਿੰਡ ਦਾ ਜਿਹੜਾ ਮਾਹੌਲ ਹੈ ਨਾ VVIP ਹੋਇਆ। ਤੇ ਸਮਝ ਲਓ ਤੁਸੀਂ ਸ਼ਮਾਲੀ ਇਲਾਕਾ ਜਾਤ ਦੇ ਵਿੱਚ ਫਿਰਦੇ ਪਏ ਹੋ। ਤੇ ਇਹ ਛਾਂ ਦੀਆਂ ਰੌਣਕਾਂ ਜਿਹੜੀਆਂ ਗਰਮੀਆਂ ਦੇ ਵਿੱਚ ਹੁੰਦੀਆਂ ਨੇ ਨਾ ਉਹ ਬੜੀਆਂ ਦੁਬਾਲਾ ਹੋ ਜਾਂਦੀਆਂ। ਤੇ ਵਿਊ ਚੈੱਕ ਕਰੋ ਮਾਸ਼ਾਅੱਲਾ ਇਸ ਟਾਈਮ ਹੈ ਫਿਰ ਕਿ ਨਹੀਂ ਸ਼ਮਾਲੀ ਇਲਾਕਾ ਜਾਤ ਵਾਲਾ, ਐਵੇਂ ਜਿਵੇਂ ਉਹ ਛੰਨਿਆਂ ਦੀ ਆਵਾਜ਼ ਆ ਰਹੀ ਨਾ ਜਦੋਂ ਬੁਲੰਦੀ ਤੋਂ ਪਾਣੀ ਡਿੱਗਦਾ ਹੈ, ਠੀਕ ਹੈ ਨਾ, ਤੇ ਉਦੋਂ ਬਹੁਤ ਅੱਛਾ ਲੱਗਦਾ। ਤੇ ਐਵੇਂ ਹੀ ਆ ਦੇਖੋ ਟਿਊਬਵੈੱਲ ਚੱਲਦਾ ਹੋਇਆ ਜਿਹੜਾ ਨਾ ਉਹ ਬਹੁਤ ਅੱਛਾ ਲੱਗਦਾ ਪਿਆ ਹੈਗਾ ਮਾਸ਼ਾਅੱਲਾ। ਤੇ ਇਹਦੀ ਛੰਨਿਆਂ ਦੀ ਆਵਾਜ਼ ਜਿਹੜੀ ਹੈ ਨਾ ਉਹ ਜ਼ਬਰਦਸਤ। ਚੈੱਕ ਕਰੋ ਆਦੀ ਦੇਸੀ ਟੋਟਕਾ ਲਾਇਆ ਹੋਇਆ, ਪਾਣੀ ਇੱਥੋਂ ਲੈ ਕੇ ਤੇ ਉਹ ਪਾਈਪ ਜਾ ਰਿਹਾ ਅੱਗੇ, ਉਹ ਜਾ ਕੇ ਅੱਗੇ ਜਿਹੜਾ ਨਾ ਪੌਦੇ ਲਾਏ ਹੋਏ ਨੇ, ਇਹ ਪੌਦੇ ਲੱਗੇ ਨੇ, ਇਹ ਪਾਈਪ ਜਾ ਰਿਹਾ, ਇਹ ਪੌਦੇ ਲੱਗੇ ਨੇ। ਤੇ ਉਹਨਾਂ ਨੂੰ ਦੇਸੀ ਤਰੀਕੇ ਨਾਲ, ਦੇਸੀ ਜੁਗਾੜ ਨਾਲ ਜਿਹੜਾ ਨਾ ਉਹ ਪਾਣੀ ਦਿੱਤਾ ਜਾ ਰਿਹਾ ਅਲਹਮਦੁਲਿਲਾ। ਤੇ ਟਿਊਬਵੈੱਲ ਜਿਹੜੇ ਆ ਨਾ ਇਹ ਹੁਣ ਚੱਲਦੇ ਰਹਿਣੇ ਹੈਗੇ ਪੂਰੀਆਂ ਗਰਮੀਆਂ। ਤੇ ਆਜੋ ਜਿਹਨੇ ਨਹਾਉਣਾ ਹੈਗਾ ਇਹ ਠੰਡੇ ਮੌਸਮ ਦੇ ਵਿੱਚ ਤੇ ਆ ਕੇ ਇੰਜੋਏ ਕਰੋ ਪਿੰਡ ਦਾ ਮਾਸ਼ਾਅੱਲਾ। ਤੇ ਦੇਖੋ 4 ਚੁਫੇਰੇ ਦੇ ਵਿਊ ਚੈੱਕ ਕਰੋ, ਹਰਿਆਲੀ ਹੈਗੀ ਮਾਸ਼ਾਅੱਲਾ। ਤੇ ਕਿੱਡਾ ਸੋਹਣਾ ਲੱਗਦਾ ਹੈ ਪਿੰਡ, ਭਾਵੇਂ ਲਹਿੰਦੇ ਪੰਜਾਬ ਦਾ ਹੋਵੇ, ਚੜ੍ਹਦੇ ਦਾ ਹੋਵੇ ਤੇ ਸਾਡੇ ਪੂਰੇ ਪਾਕਿਸਤਾਨ ਦਾ ਹੋਵੇ। ਤੇ ਮਾਸ਼ਾਅੱਲਾ ਚਾਹੇ ਉਹ ਸਿੰਧ ਹੋਵੇ, ਪੰਜਾਬ ਹੋਵੇ, ਬਲੋਚਿਸਤਾਨ ਹੋਵੇ, ਉਹ ਜਿੱਥੇ ਵੀ ਹੋਵੇ ਮਾਸ਼ਾਅੱਲਾ ਬੜਾ ਬਿਹਤਰੀਨ ਲੱਗਦਾ ਹੈ। ਤੇ ਇੱਕ ਹੋਰ ਬੜੀ ਜ਼ਬਰਦਸਤ ਗੱਲ ਦੱਸਾਂ, ਆਹ ਦੇਖੋ ਇਹ ਕੁਝ ਖਵਾਤੀਨ ਚਾਰਾ ਕੱਟ ਕੇ ਤੇ ਲੈ ਕੇ ਜਾਂਦੀਆਂ ਨੇ ਫਸਲਾਂ ਦੇ ਵਿੱਚੋਂ, ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਕਰਦੀਆਂ ਨੇ। ਤੇ ਅੱਲਾਹ ਤਾਲਾ ਇਹਨਾਂ ਨੂੰ ਇਹਦੀ ਰੋਜ਼ੀ ਰੋਟੀ ਬਰਕਤ ਦੇਵੇ। ਤੇ ਸਾਡੀਆਂ ਮਾਵਾਂ ਭੈਣਾਂ ਸਾਰਾ ਦਿਨ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਉਹ ਰੋਜ਼ਗਾਰ ਕਮਾ ਰਹੀਆਂ ਨੇ। ਅੱਲਾਹ ਤਾਲਾ ਇਹਨਾਂ ਨੂੰ ਵੀ ਸੋ ਤਰੱਕੀ ਦੇਵੇ ਔਰ ਕਾਮਯਾਬੀਆਂ ਦੇਵੇ। ਤੇ ਉਹ ਲੋਕ ਜਿਨ੍ਹਾਂ ਦੀਆਂ ਮਾਵਾਂ ਭੈਣਾਂ ਸਾਰਾ ਦਿਨ ਜਾ ਕੇ ਕਿਸੇ ਦੀ ਜ਼ਮੀਨ ਦੇ ਵਿੱਚ ਧੱਕੇ ਖਾ ਕੇ ਸਾਰਾ ਕੁਝ ਕਰਕੇ ਮਿਹਨਤ ਕਰਕੇ ਆਪਣੀ ਫੈਮਿਲੀ ਵਾਸਤੇ ਕਮਾ ਕੇ ਲਿਆਉਂਦੇ ਨੇ। ਤੇ ਉਹ ਸਾਡੀਆਂ ਮਾਵਾਂ ਜਿਹੜੀਆਂ ਦਫ਼ਤਰਾਂ ਵਿੱਚ ਜਾ ਕੇ ਧੱਕੇ ਖਾ ਕੇ ਕਮਾ ਕੇ ਲਿਆਉਂਦੀਆਂ ਨੇ, ਅੱਲਾਹ ਤਾਲਾ ਉਹਨਾਂ ਨੂੰ ਵੀ ਅਜਰ ਦੇਗਾ ਇਨਸ਼ਾਅੱਲਾ। ਤੇ ਉਹਨਾਂ ਦੀ ਔਲਾਦ ਪੜ੍ਹ ਲਿਖ ਕੇ ਅੱਛੀ ਅਫਸਰ ਲੱਗੇਗੀ ਇਨਸ਼ਾਅੱਲਾ। ਕੁਰਬਾਨੀ ਵਾਲੇ ਜਿਹੜੇ ਜਾਨਵਰ ਨੇ ਉਹ ਬੰਨੇ ਹੋਏ ਨੇ ਛਾਂ ਦੇ ਉੱਤੇ। ਤੇ ਅਲਹਮਦੁਲਿਲਾ ਐਤਕੀ ਰੇਟ ਜਿਹੜਾ ਨਾ ਉਹ ਅੱਛਾ ਰਹੇਗਾ ਕੁਰਬਾਨੀ ਦਾ। ਤੇ
ਹਰ ਕੋਈ ਕੁਰਬਾਨੀ ਵਾਸਤੇ ਕਾਫੀ ਲੋਕਾਂ ਨੇ ਜਾਨਵਰ ਖਰੀਦਣਾ ਸ਼ੁਰੂ ਕਰ ਦਿੱਤੇ। ਆਪਣੇ ਕੋਲ ਹੈਗੇ ਨੇ ਜਿਹਨੇ ਜਾਨਵਰ ਲੈਣਾ ਹੈਗਾ ਤੇ ਉਹ ਵੀ ਤੁਹਾਨੂੰ ਮਿਲ ਜਾਏਗਾ ਮਾਸ਼ਾਅੱਲਾ। ਉੱਚਾ ਕੱਦ ਕਾਠ ਤੇ ਸੋਹਣੇ ਜਿਹੜੇ ਨੇ ਨਾ ਮਾਸ਼ਾਅੱਲਾ, ਗੱਭਰੂ ਜਵਾਨ ਨੇ ਮਾਸ਼ਾਅੱਲਾ, ਤੇ ਵੈੜੇ ਸੋਹਣੇ ਨੇ ਮਾਸ਼ਾਅੱਲਾ। ਦੇਖੋ ਚੈੱਕ ਕਰੋ ਤੇ ਇਹ ਵੀ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ, ਤੇ ਵੈੜੇ ਸੋਹਣੇ ਨੇ ਮਾਸ਼ਾਅੱਲਾ। ਦੇਖੋ ਚੈੱਕ ਕਰੋ ਤੇ ਇਹ ਵੀ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ, ਜ਼ਬਰਦਸਤ ਨੇ ਦੋਨੇ। ਤੇ ਖੂਬ ਜਿਹੜਾ ਨਾ ਗਰਮੀ ਨੂੰ ਇੰਜੋਏ ਕਰਦੇ ਪਏ ਨੇ ਦਰਖਤ ਦੇ ਥੱਲੇ। ਆ ਵੇਖੋ ਤੇ ਮਾਸ਼ਾਅੱਲਾ 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 ਮਾਸ਼ਾਅੱਲਾ, ਬੜੀਆਂ ਠੰਡੀਆਂ ਮਿੱਠੀਆਂ ਹਵਾਵਾਂ ਚੱਲਦੀਆਂ ਪਈਆਂ ਨੇ। ਕਿਸਾਨ ਭਾਈ ਜਿਹੜੇ ਨਾ ਉਹ ਕੰਮ ਕਰਦੇ ਪਏ ਨੇ ਖੇਤਾਂ ਦੇ ਵਿੱਚ। ਅਸਲਾਮ ਅਲੈਕਮ। ਅੱਛਾ ਜੀ, ਤੇ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਨੇ ਅਲਹਮਦੁਲਿਲਾ। ਕਟਾਈ ਛਟਾਈ ਨੂੰ ਪੂਰੇ ਬਾਅਦ ਨਾਲ ਪੂਰੇ ਕਿਸਾਨ ਭਰਾ ਲੱਗੇ ਪਏ ਹੈਗੇ ਤੇ ਅਸੀਂ ਵੀ ਆਪਣੇ ਕੰਮ ਕਾਜ ਵਾਸਤੇ ਨਿਕਲੇ ਹੋਏ ਹਾਂ। ਸਾਡੇ ਕੋਲ ਲਸਣ ਆ ਜਿਹੜਾ ਕੀਤਾ ਸੀ ਅਸੀਂ ਮਾਸ਼ਾਅੱਲਾ, ਬੜਾ ਪਿਆਰਾ। ਇਹ ਘਰ ਦੇ ਯੂਜ਼ ਵਾਸਤੇ ਲੈ ਕੇ ਜਾ ਰਹੇ ਆ। ਦੇਖੋ ਮਾਸ਼ਾਅੱਲਾ ਮਾਸ਼ਾਅੱਲਾ। ਤੇ ਪਿੱਛੇ ਮੇਰੇ ਕੋਲ ਰਾਇਆ ਹੈਗਾ ਜਨਾਬ, ਸਰਸੋਂ ਦਾ ਬੀਜ ਜਿਹਦੇ ਕੱਟੀ ਦਾ, ਤੇ ਉਹ ਵੀ ਹੈ ਅਲਹਮਦੁਲਿਲਾ ਘਰ ਦਾ। ਤੇ ਇਹਨੂੰ ਬਣਾਵਾਂਗੇ, ਕੋਈ ਸਾਲਨ ਬਣਾਵਾਂਗੇ, ਜਸੀਰਾ ਨੂੰ ਲਾਵਾਂਗੇ ਤੇ ਇਸ ਤਰ੍ਹਾਂ ਦੇ ਜਿਹੜਾ ਨਾ ਕਾਫੀ ਫਾਇਦਾ ਹੋ ਜਾਂਦਾ ਹੈ। ਤੇ ਸਾਹਮਣੇ ਮਾਹੌਲ ਤੁਹਾਨੂੰ ਦਿਖਾ ਰਹੇ ਨੇ, ਬੱਕਰੀਆਂ ਮਾਸ਼ਾਅੱਲਾ, ਰੌਣਕਾਂ ਨੇ ਤੇ ਨਬੀ ਦੀ ਸੁਨਨਤ ਹੋਈਆਂ ਮਾਸ਼ਾਅੱਲਾ ਮਾਸ਼ਾਅੱਲਾ। ਇੱਥੇ ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਇੱਕ ਸੇਫਟੀ ਦੀ, ਕਿ ਇਹ ਦੇਖੋ ਕਣਕ ਜਿਹੜੀ ਹੈ ਕੁਝ ਵੱਡੀ ਪਈ ਹੈ, ਕੁਝ ਖੜੀ ਹੈਗੀ ਹੈ, ਤੇ ਇਧਰਲੇ ਪਾਸੇ ਵੀ ਹੈਗੀ ਤੇ ਇੱਥੇ ਜਿਹੜਾ ਨਾ ਕਣਕ ਦੀ ਆ, ਤੇ ਦੂਸਰਾ ਇੱਧਰ ਜਿਹੜਾ ਨਾ ਭੱਠਾ ਚੱਲਦਾ ਪਿਆ ਹੈਗਾ। ਭੱਠਾ ਤੁਸੀਂ ਦੇਖਦੇ ਪਏ ਹੋਣਗੇ। ਵਾਲੇਕੁਮ ਸਲਾਮ। ਇਹ ਜਨਾਬ ਜਦੋਂ ਭੱਠਾ ਚੱਲਦਾ ਹੈ ਨਾ, ਤੇ ਉਹਦੀ ਚਿਮਨੀ ਦੇ ਵਿੱਚੋਂ ਨਾ ਕੁਝ ਚੀਜ਼ਾਂ ਨਿਕਲਦੀਆਂ ਅੱਗ ਦੀ ਸੂਰਤ 'ਚ, ਠੀਕ ਹੈ। ਉਹ ਜਦੋਂ ਆ ਕੇ ਨਾ ਫਸਲਾਂ ਦੇ ਉੱਤੇ ਡਿੱਗਦਾ ਹੈ, ਜਿਹੜੀ ਫਸਲ ਹੈ ਜਿਹੜੀ ਸਮਝ ਲਓ ਕਿ ਇਸ ਟਾਈਮ ਪੂਰਾ ਇੱਕ ਨਾ ਰੋਗ ਬਣਿਆ ਪਿਆ ਹੁੰਦਾ ਹੈ, ਇੰਨੀ ਖੁਸ਼ਕ ਹੋਈ ਹੁੰਦੀ ਹੈ, ਤੇ ਇਹਨੂੰ ਬਸ ਇੱਕ ਥੋੜ੍ਹੀ ਜਿਹੀ ਇਗਨੀਸ਼ਨ ਦੀ ਜ਼ਰੂਰਤ ਹੁੰਦੀ ਹੈ। ਤੇ ਇਗਨੀਸ਼ਨ ਜਿਵੇਂ ਹੀ ਸਟਾਰਟ ਇਹਨੂੰ ਪੈਂਦਾ ਹੈ, ਲੱਗਦਾ ਹੈ ਉਹਦੀ ਰਾਖ ਤੋਂ, ਠੀਕ ਹੈ, ਉਹਦੀ ਰਾਖ ਉੱਡ ਕੇ ਭੱਠੇ ਦੀ ਨਾ ਬੜੀ ਦੂਰ ਤੱਕ ਜਾਂਦੀ ਹੈ। ਤੇ ਸੋ ਇਸ ਵਜ੍ਹਾ ਤੋਂ ਜਿਹੜਾ ਬੜਾ ਨੁਕਸਾਨ ਹੁੰਦੇ ਨੇ ਸਾਡੀ ਗੰਦਮ ਦੀ ਫਸਲ ਦੇ ਸਪੈਸ਼ਲੀ। ਤੇ ਭੱਠੇ ਮਾਲਕਾਂ ਨੂੰ ਇਹ ਹਦਾਇਤ ਤੇ ਇਹ ਤਜਵੀਜ਼ ਹੈ ਕਿ ਲਿਹਾਜ਼ਾ ਇਹ 1 ਮਹੀਨਾ ਸਿਰਫ ਭੱਠੇ ਜਾਂ ਸਿਰਫ 15 ਦਿਨ ਨਾਲ ਚਲਾਉਣ, ਤਾਂ ਕਿ ਜ਼ਿਮੀਂਦਾਰਾਂ ਦੇ ਜਿਹੜੇ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਨਾ, ਤੇ ਇਹ ਜਿਹੜਾ ਸੋਨਾ ਉਗਲਦੀਆਂ ਹੋਈਆਂ ਜ਼ਮੀਨਾਂ ਹੁੰਦੀਆਂ ਆ, ਗੰਦਮ ਹੁੰਦੀ ਹੈ, ਤੇ ਇਹ ਬਚ ਜਾਂਦੀ ਹੈ ਅਲਹਮਦੁਲਿਲਾ। ਤੇ ਭੱਠਿਆਂ ਦਾ ਕੋਈ ਸਿਰਫ ਇਹੀ ਰਿਕੁਐਸਟ ਹੈ ਕਿ ਤੁਸੀਂ ਮਿਹਰਬਾਨੀ ਕਰੋ ਤੇ ਤੁਸੀਂ ਜਿਹੜਾ ਨਾ ਉਹਨੂੰ ਕੀ ਕਹਿੰਦੇ, ਇਸ